ਅਗਲੀ ਖਬਰ ਦੇ ਵੱਲ ਵਧ ਗਏ ਆਪਣੇ ਸ਼ਰਮਾ ਜੀ ਕਿ ਸੁਖਬੀਰ ਬਾਦਲ ਪੰਜਾਬ 'ਚ ਤਾਂ ਝਟਕੇ ਲੱਗ ਹੀ ਰਹੇ ਸੀ। ਕਦੇ ਕਿਹਨੇ ਬੈਠਕ ਕਰ ਲਈ, ਕਦੇ ਕਿਹਨੇ ਬੈਠਕ ਕਰ ਲਈ। ਇਹਨਾਂ ਬੈਠਕਾਂ 'ਚ ਬਹਿਣ ਵਾਲੇ ਵੀ ਸੁਖਬੀਰ ਨਾਲ ਬੈਠਕਾਂ ਕਰੀ ਜਾਂਦੇ ਸੀ। ਖੈਰ ਹੁਣ ਹਰਿਆਣੇ 'ਚ ਸੁਖਬੀਰ ਬਾਦਲ ਨੂੰ ਕੋਈ ਝਟਕਾ ਲੱਗਿਆ? ਪ੍ਰਵੀਨ ਜੀ, ਝਟਕੇ ਤਾਂ ਲਗਾਤਾਰ ਲੱਗ ਰਹੇ ਨੇ। 25 ਸਾਲ ਰਾਜ ਕਰਨ ਵਾਲੇ 2 ਵਾਰ ਸੱਤਾ ਤੋਂ ਬਾਹਰ ਰਹਿ ਗਏ, ਔਰ ਦੂਜੀ ਵਾਰ ਹੋਰ ਗ੍ਰਾਫ ਸਿਮਟ ਕੇ ਦੁਹਾਈ ਤੱਕ ਵੀ ਨਹੀਂ ਆਇਆ, 5 ਦਾ ਅੰਕੜਾ ਵੀ ਨਹੀਂ ਛੂਹ ਸਕੇ, ਹੈ ਨਾ, ਟੌਪ 5 ਚ ਵੀ ਨਹੀਂ ਆਏ ਮਤਲਬ। ਸੋ ਇਸ ਲਈ ਉੱਥੋਂ ਹੀ ਹਿਸਾਬ ਲਾ ਲਓ ਕਿ ਝਟਕੇ ਕਿੱਡੇ ਬੜੇ ਲੱਗ ਰਹੇ ਸੀ। ਪਰ ਉਹ ਸਭ ਦੇ ਦਰਮਿਆਨ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਥੋਂ ਖਿਸ ਗਈ, ਉਹ ਝਟਕਾ ਸੀ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਨਵੀਂ ਅਕਾਲੀ ਦਲ ਬਣ ਗਿਆ, ਦਿੱਲੀ ਕਮੇਟੀ ਦਾ ਅਕਾਲੀ ਦਲ, ਮਤਲਬ ਦਿੱਲੀ ਅਕਾਲੀ ਦਲ ਬਣ ਗਿਆ। ਉਹ ਪੰਜਾਬ ਚ ਆ ਕੇ ਚੁਣੌਤੀ ਦੇਣ ਲੱਗ ਗਿਆ। ਫਿਰ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਚੁਣੌਤੀ ਖੜੀ ਹੋਣ ਲੱਗ ਗਈ। ਫਿਰ ਇਹ ਸਭ ਦੇ ਦਰਮਿਆਨ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਅੱਖ ਚ ਅੱਖ ਪਾ ਕੇ ਨਹੀਂ ਦੇਖਦੇ ਸੀ, ਸਿਰ ਚੱਕ ਕੇ ਨਹੀਂ ਦੇਖਦੇ ਸੀ, ਸੁਖਬੀਰ ਬਾਦਲ ਦੇ ਮੂਹਰੇ ਨਹੀਂ ਖੜਦੇ ਸੀ, ਪਿੱਛੇ ਹੀ ਖੜਦੇ ਸੀ, ਉਹ ਸਾਹਮਣੇ ਆ ਕੇ ਚੁਣੌਤੀ ਦੇਣ ਲੱਗ ਗਏ, ਬੈਠਕਾਂ ਕਰਨ ਲੱਗ ਗਏ। ਸੋ ਇਹ ਸਾਰਾ ਚੱਲ ਹੀ ਰਿਹਾ ਸੀ ਅਕਾਲੀ ਦਲ ਕਿ ਮਲੂਕਾ ਸਾਹਿਬ ਕਹਿੰਦੇ ਇਹ ਉਵੇਂ ਹੀ ਹੈ ਜਿਵੇਂ ਸੁਖਬੀਰ ਬਾਦਲ ਕਹਿੰਦੇ ਸੀ 25 ਸਾਲ ਰਾਜ ਕਰਾਂਗੇ। ਮਲੂਕਾ ਸਾਹਿਬ ਕਹਿੰਦੇ ਜਿਹਨੇ ਜਾਣਾ ਚੱਲ ਜਾਓ, ਜਿਹਨੇ ਜੋ ਕਰਨਾ ਕਰ ਲਓ, ਪ੍ਰਧਾਨ ਸੁਖਬੀਰ ਬਾਦਲ ਹੀ ਰਹਿਣਗੇ ਇੰਨੇ ਸਾਲ। ਤੇ ਅਗਲੇ ਕਹਿੰਦੇ ਠੀਕ ਆ, ਅਸੀਂ ਚੱਲੇ। ਹਰਿਆਣੇ ਵਾਲਿਆਂ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਜਨਾਬ। ਹਰਿਆਣੇ ਦੇ ਵਿੱਚ ਇਹਨਾਂ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ, ਇਹਨਾਂ ਦੇ ਨਾਲ ਸਰਕਲ ਪ੍ਰਧਾਨ, ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਤੇ ਚੋਣ ਲੜਨ ਵਾਲੇ ਨੁਮਾਇੰਦੇ, ਇਹਨਾਂ ਵੱਲੋਂ ਮਹਿਲਾ ਵਿੰਗ ਦੀਆਂ ਬੀਬੀਆਂ, ਤੇ ਕਿੰਨਾ ਹੀ ਵੱਡਾ ਕਾਫਲਾ ਇਕੱਠ ਹੋਇਆ, ਇਕੱਠ ਹੋ ਕੇ ਫੈਸਲਾ ਹੋਇਆ ਤੇ ਆਪਣਾ ਅਕਾਲੀ ਦਲ ਬਣਾ ਲਿਆ। ਹੁਣ ਇਹ ਅਕਾਲੀ ਦਲ ਕਿਹਦੀ ਝੋਲੀ ਚ ਪੈਂਦਾ, ਕਿ ਖੱਟਰ ਦੀ ਜਾਂ ਆਮ ਆਦਮੀ ਪਾਰਟੀ ਦੀ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਬਹੁਤ ਕੁਝ ਹੋਣਾ ਹਾਲੇ ਆਉਣ ਵਾਲੇ ਸਮੇਂ ਚ। ਦੁਸ਼ਯੰਤ ਚੌਟਾਲਾ ਤੇ ਭਗਵੰਤ ਮਾਨ ਦੀ ਮੁਲਾਕਾਤ ਨੂੰ ਵੀ ਰਾਜਨੀਤਿਕ ਮੁਲਾਕਾਤ ਸਮਝਿਆ ਜਾ ਰਿਹਾ ਕਿ ਕੀ ਪੰਜਾਬ ਚ ਜੱਟ ਚਿਹਰਾ ਤੇ ਉੱਥੇ ਜਾਟ ਚਿਹਰਾ, ਕੇਜਰੀਵਾਲ ਦੀ ਇਹ ਨੀਤੀ ਤਾਂ ਨਹੀਂ। ਜੀ। ਸੋ ਕੀ ਹੁਣ ਉਹ ਨੌਜਵਾਨ ਚਿਹਰੇ ਨੂੰ ਤਾਂ ਨਹੀਂ ਕਹਿਣਾ ਕਿ ਆ ਜਾ ਸੀਐਮ ਦਾ ਚਿਹਰਾ ਤੂੰ ਹੋਏਗਾ, ਤੂੰ ਉਧਰ ਰਹਿ ਕੇ ਤਾਂ ਨਹੀਂ ਬਣ ਸਕਦਾ, ਅਸੀਂ ਬਣਾ ਦੇਾਂਗੇ। ਸੋ ਪੰਜਾਬ ਦੇ ਵਿੱਚ 8-10 ਚਿਹਰੇ ਇਹੋ ਜਿਹੇ ਖੜੇ ਕਰ ਲਏ ਸੀ। ਉਹ ਬਲਵੀਰ ਸਿੰਘ ਰਾਜੇਵਾਲ ਵੀ ਸੀ, ਉਹ ਸੰਤ ਬਲਵੀਰ ਸਿੰਘ ਸਿੰਚੇਵਾਲ ਵੀ ਸੀ, ਉਹ ਅਬਰਾਏ ਵੀ ਸੀ, ਉਹ ਫੌਜਮੁਖੀ ਵੀ ਸੀ, ਉਹ ਪ੍ਰਗਟ ਸਿੰਘ ਵੀ ਸੀ। ਸੋ ਕਿੰਨੇ ਹੀ ਚਿਹਰਿਆਂ ਦੀ ਕਤਾਰ ਸੀ। ਉੱਥੇ ਵੀ ਕਿੰਨਿਆਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਸਕਦੀਆਂ। ਇਹ ਵੀ ਚਰਚਾ ਹੈ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਲਿਆਉਣ ਦੇ ਬਹਾਨੇ ਨਾਲ ਆਪਣੇ ਪਾਲੇ 'ਚ ਲਿਆਉਣ ਦੀ ਕੋਸ਼ਿਸ਼ ਸੀ ਚੌਟਾਲੇ ਨੂੰ। ਹੁਣ ਬੇਸ਼ੱਕ ਉਹਦੇ ਨਾਲ ਕਹਿੰਦੇ ਕਿ MCP ਇਹ ਲਾਉਣਾ ਜੀ, ਕਹਿੰਦੇ ਸ਼ਹੀਦ ਆਜਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ MCP, ਮੋਹਾਲੀ, ਚੰਡੀਗੜ੍ਹ, ਪੰਚਕੂਲਾ। ਤੋ ਇਸ ਲਈ MCP ਦੀ ਮਨਜ਼ੂਰੀ ਦੇ ਦਿੱਤੀ ਗਈ। ਇਹਨੂੰ ਲੈ ਕੇ ਪੰਜਾਬ 'ਚ ਰੌਲਾ ਪਈ ਜਾਂਦਾ ਕਿ ਭਾਈ ਤੁਸੀਂ ਪੰਚਕੂਲਾ ਲਾਉਣ ਦੀ ਹਦਾਇਤ। ਫਿਰ ਤਾਂ ਦਿੱਲੀ ਵਾਲਾ ਇੰਦਰਾ ਗਾਂਧੀ ਏਅਰਪੋਰਟ ਨਾਲ ਵੀ ਗੜਗਾਉਂ ਲਾ ਲੈਣਾ ਚਾਹੀਦਾ। ਏਦਾਂ ਹੀ ਕਰਨਾ ਹੈ ਫਿਰ ਤਾਂ ਉਹਦੇ ਨਾਲ ਵੀ ਜੀ ਲਾ ਲਓ, ਇੱਕ ਹੋਰ ਟੰਗ ਲਓ। ਪਰ ਆਹ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਹੈ। ਤਾਂ ਇਸ ਮਸਲੇ ਦੇ ਉੱਤੇ ਅਕਾਲੀ ਦਲ ਜਿਵੇਂ ਘਿਰਿਆ, ਉਸ ਹੁਣ ਆਹ ਨਵੇਂ ਅਕਾਲੀ ਦਲ ਨੇ ਉਹਨਾਂ ਨੂੰ ਹੋਰ ਉਹਨਾਂ ਦੇ ਪੈਰ ਖਿਲਾਰਤੇ, ਜਿਹੜੇ ਕਹਿੰਦੇ ਸੀ ਕਿ ਅਸੀਂ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਆ ਸੁਖਬੀਰ ਬਾਦਲ। ਸੋ ਹੁਣ ਪੰਜਾਬ ਵਾਲੇ ਵੀ ਪ੍ਰਧਾਨ ਬਣਨ ਲਈ ਤਿਆਰ ਨਹੀਂ ਰਾਸ਼ਟਰੀ ਪਾਰਟੀ ਦਾ, ਔਰ ਇਹ ਇੱਕ ਵੱਡਾ ਝਟਕਾ। ਔਰ ਇਹਦਾ ਰੰਗ ਤੁਹਾਨੂੰ ਆਉਂਦੇ ਦਿਨਾਂ 'ਚ ਦਿਖੇਗਾ। ਇਹ ਗਰੁੱਪ ਕਿਸੇ ਨਾ ਕਿਸੇ ਵੱਡੀ ਧਿਰ ਦੇ ਮਗਰ ਖੜਾ ਨਜ਼ਰ ਆਏਗਾ, ਚਾਹੇ ਉਹ ਖੱਟਰ ਐਂਡ ਪਾਰਟੀ ਹੋਵੇ, ਚਾਹੇ ਉਹ ਦੁਸ਼ਯੰਤ ਪਾਰਟੀ ਐਂਡ ਗਰੁੱਪ ਹੋਵੇ, ਤੇ ਚਾਹੇ ਉਹ ਕੋਈ ਹੋਰ ਧਿਰ ਹੋਵੇ। ਸੋ ਇਹ ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਸਾਹਮਣੇ ਆ ਸਕਦਾ।